ਆਪਣੇ ਅਗਲੇ ਕਾਲਰ ਨੇ ਗੁਰਦੀਪ ਸਿੰਘ ਸ਼ੇਰਗਿੱਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜ ਜੀ, ਹਰਜੋਤ ਸਿੰਘ ਖਾਲਸਾ ਜੀ, ਰਮਨ ਭਾਈ, ਸਤਿ ਸ਼੍ਰੀ ਅਕਾਲ। ਸਾਰੀ ਸਤਿ ਸ਼੍ਰੀ ਪੰਜਾਬੀ ਅਕਾਲ। ਯੂਐਸਏ ਟੀਮ ਨੂੰ। ਸਤਿ ਸੋ ਸ਼੍ਰੀ ਅਕਾਲ। ਐਨੀਵੇਜ਼, ਤੁਸੀਂ ਟਰੱਕਿੰਗ ਇੰਡਸਟਰੀ ਦੀ ਤੁਸੀਂ ਗੱਲ ਕਰ ਰਹੇ ਆ। ਇਨਫੈਕਟ ਤੁਸੀਂ ਮੁੱਦਾ ਚੱਕਿਆ ਆਪਣੀ ਹਿਊਮਨ ਰਾਈਟਸ ਦਾ ਮੁੱਦਾ ਚੁੱਕਿਆ, ਤੁਸੀਂ ਆਪਣੀਆਂ ਰਾਈਟਸ ਦਾ ਮੁੱਦਾ ਚੁੱਕਿਆ, ਰਾਈਟ। ਸੋ ਗੱਲ ਏਦਾਂ ਆ ਕਿ ਪਹਿਲੀ ਗੱਲ ਆ ਨਾ, ਜਿਹੜੀ ਮੈਂ ਕਹੂੰਗਾ, ਜਿਹੜਾ ਵੀ ਕੋਈ ਆਪਾਂ ਬਿਜ਼ਨਸ ਕਰਦੇ ਆ, ਚਲੋ ਅੱਜ ਆਪਾਂ ਟਰੱਕਿੰਗ ਇੰਡਸਟਰੀ ਦੀ ਆਪਾਂ ਗੱਲ ਕਰਦੇ ਆ। ਪਹਿਲੀ ਗੱਲ ਤਾਂ ਉਹਦੇ ਵਿੱਚ ਜਿਹੜਾ ਵੀ ਅਸੀਂ ਬਿਜ਼ਨਸ ਕਰਦੇ ਹਾਂ ਉਹਦੀ ਪ੍ਰੋਪਰ ਜਿਹੜੀ ਐਜੂਕੇਸ਼ਨ ਹੋਣੀ ਉਹ ਬੜੀ ਲਾਜ਼ਮੀ ਆ। ਜਿੱਦਾਂ ਨਾ ਕਈ ਵਾਰ ਜਿੱਦਾਂ ਆਪਾਂ ਨੂੰ ਪ੍ਰੋਪਰ ਜਿੱਦਾਂ ਨਾ ਜਦੋਂ ਵੀ ਕੋਈ ਆਪਾਂ ਬਿਜ਼ਨਸ ਵਿੱਚ ਪਈਏ, ਆਪਾਂ ਚਲੋ ਲੱਖਾਂ ਕਰੋੜਾਂ ਦਾ ਕੰਮ ਕਰਦੇ ਹਾਂ ਆਪਾਂ ਟਰੱਕਿੰਗ ਦਾ। ਸੋ ਪਹਿਲੀ ਗੱਲ ਤਾਂ ਪ੍ਰੋਪਰ ਉਹਦੀ ਜਿਹੜੀ ਐਜੂਕੇਸ਼ਨ, ਤਾਂ ਉਹਦੀ ਲੀਗੈਲਿਟੀ, ਉਹ ਬਿਜ਼ਨਸ ਦੀ ਲੀਗੈਲਿਟੀ ਕੀ ਆ। ਸੋ ਬਾਕੀ ਬਿਜ਼ਨਸ ਦੇ ਵਿੱਚ ਜਿਵੇਂ ਲੀਗਲ ਇਸ਼ੂ, ਕਿਸੇ ਨੇ ਇੱਥੇ ਸੂ ਕਰਤੀ, ਕਿਸੇ ਨੇ ਆਹ ਸੂ ਕਰਤੀ, ਆ ਤਾਂ ਇੱਥੇ ਤਾਂ ਹਰੇਕ ਬੰਦਾ ਜਿਹੜਾ ਮਰਜ਼ੀ ਮੂੰਹ ਚੱਕ ਕਰ ਲੈਂਦਾ ਕੋਰਟ ਦੇ ਵਿੱਚ। ਪਰ ਐਟ ਦ ਸੇਮ ਟਾਈਮ ਆਪਣੀ ਟੀਮ ਦੇ ਵਿੱਚ ਬੇਸ਼ੱਕ ਉਹ ਆਪਣੀ ਕੋਈ ਨਾਨ ਪ੍ਰੋਫਿਟ ਜਥੇਬੰਦੀ ਆ, ਜਿੱਦਾਂ ਟਰੱਕਿੰਗ ਦੀ ਜਥੇਬੰਦੀ ਆ, ਜਾਂ ਆਪਣੀ ਕੰਪਨੀ ਆ, ਤੁਹਾਡੇ ਕੋਲ ਤੁਹਾਡੇ ਘੜੱਲੇਦਾਰ ਜਿਹੜੇ ਬਿਜ਼ਨਸ ਦੇ ਵਕੀਲ ਹੋਣੇ ਆ ਉਹ ਬੜੇ ਲਾਜ਼ਮੀ ਆ। ਕਿਉਂਕਿ ਜਿਹੜੇ ਇੱਥੇ ਲਾਅ ਆ, ਹੁਣ ਤੁਸੀਂ ਆਪਾਂ ਸਿਟੀ ਹਾਲ ਜਾਂਦੇ ਆ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਸਿਟੀ ਹਾਲ ਜਾਂਦੇ ਆ ਆਪਾਂ, ਉੱਥੇ ਕੌਂਸਲ ਮੈਂਬਰ ਬੈਠੇ ਹੁੰਦੇ ਆ, ਉਹਨਾਂ ਨੇ ਪ੍ਰੋਪਰ ਆਪਣੇ ਨਾਲ ਆਪਣਾ ਵਕੀਲ ਬਿਠਾ ਲਿਆ ਹੁੰਦਾ, ਕਿਉਂਕਿ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਕਿ ਐਵਰੀਥਿੰਗ ਇਜ਼ ਲੀਗੈਲਿਟੀ। ਸੋ ਪਹਿਲੀ ਗੱਲ ਆ ਕਿ ਜਿਹੜੇ ਵੀ ਲੀਗਲ ਮੈਟਰ ਆਉਂਦੇ ਆ, ਕਈ ਵਾਰ ਬੰਦੇ ਨੂੰ ਅਪਸੈਟ ਬੰਦਾ ਕਈ ਵਾਰ ਹੋ ਜਾਂਦਾ, ਜਿਹੜੇ ਬੰਦਾ ਆਹ ਚੀਜ਼ਾਂ ਤੋਂ ਨਾ ਲੰਘਿਆ ਹੋਵੇ। ਪਰ ਜਦੋਂ ਫਿਰ ਕਹਿੰਦੇ ਆ ਕਿ ਮਗਰਮੱਛ ਦੇ ਮੂੰਹ 'ਚ ਹੱਥ ਪਾਉਣਾ ਨਾ, ਫਿਰ ਦੰਦੀ ਤਾਂ ਫਿਰ ਵੱਡੇ ਹੀ ਹੋਣੀ ਆ। ਫਿਰ ਆਪਾਂ ਨੂੰ ਆਹ ਚੀਜ਼ ਲਈ ਰੈਡੀ ਹੋਣਾ ਪੈਣਾ। ਫਿਰ ਨੰਬਰ 2 ਜਿਹੜੀ ਆਪਣੀ ਯੂਨਿਟੀ ਆ, ਕਈ ਵਾਰ ਮੈਂ ਇੱਕ ਚੀਜ਼ ਦੇਖੀ ਆ, ਸਾਡੇ ਬੜੇ ਧੜੇਬੰਦੀ ਸਾਡੀ ਬਣੀ ਹੋਈ ਆ ਚੀਜ਼ਾਂ ਦੀ, ਜਥੇਬੰਦੀਆਂ ਦੀ ਵੀ, ਨਾਨ ਪ੍ਰੋਫਿਟਾਂ ਦੀ ਵੀ। ਸੋ ਉਹਦੇ ਵਿੱਚ ਕੀ ਹੋਣਾ ਚਾਹੀਦਾ ਆ ਕਿ ਜਦੋਂ ਵੀ ਨਾ ਕੋਈ ਕੌਮ ਦਾ ਮੁੱਦਾ ਆ, ਕੋਈ ਕਮਿਊਨਿਟੀ ਦਾ ਮੁੱਦਾ ਆ, ਉਹ ਜਥੇਬੰਦੀ ਨੂੰ ਦੇਖਣੀ ਚਾਹੀਦੀ ਜੀ, ਮੈਂ ਜੀ ਇਹਨੂੰ ਨਹੀਂ ਲਾਈਕ ਕਰਦਾ, ਆਹ ਮੈਨੂੰ ਨਹੀਂ ਲਾਈਕ ਕਰਦਾ। ਉਹ ਚੀਜ਼ਾਂ ਨਾ ਪਾਸੇ ਸੱਟ ਕੇ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਪੈਣਾ। ਹੁਣ ਟਰੱਕਿੰਗ ਇੰਡਸਟਰੀ ਦੇ AB5 ਦੀ ਤੁਸੀਂ ਗੱਲ ਕਰ ਰਹੇ ਆ। ਹੁਣ ਜਿਹੜਾ AB5 ਆ, ਉਹਦੀਆਂ ਕਈ ਚੀਜ਼ਾਂ ਪੋਜ਼ਿਟਿਵ ਵੀ ਹੈਗੀਆਂ, ਕਈ ਚੀਜ਼ਾਂ ਨੈਗੇਟਿਵ ਵੀ ਹੈਗੀਆਂ। ਕਈ ਲੋਕਾਂ ਨੂੰ ਇਹਦਾ ਫਾਇਦਾ ਵੀ ਆ, ਕਈਆਂ ਨੂੰ ਇਹਦਾ ਨੁਕਸਾਨ ਵੀ ਆ। ਚਲੋ ਉਹ ਤਾਂ ਹੁਣ ਜਿਹੜੇ ਬੰਦੇ ਇੰਡਸਟਰੀ 'ਚ ਆ ਉਹਨਾਂ ਨੂੰ ਕਰਨਾ ਪੈਣਾ। ਹੁਣ ਨੰਬਰ 3 ਮੈਂ ਗੱਲ ਕਰਨੀ ਆ ਪੋਲੀਟੀਸ਼ੀਅਨਸ ਦੀ, ਕਿਉਂਕਿ ਜਦੋਂ ਵੀ ਇੱਥੇ ਕੋਈ ਲਾਅ ਜਦੋਂ ਬਣ ਲੱਗਦਾ, ਆਹ ਲਾਅ ਬਣ ਤੇ 2-3 ਸਾਲ ਪਹਿਲੇ ਕੰਮ ਹੋਣਾ ਸ਼ੁਰੂ ਹੋ ਜਾਂਦਾ। ਜਿਹੜਾ ਸਿਸਟਮ ਮੈਂ ਇੱਥੇ ਸਿੱਖਿਆ, ਜਾਂ ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਇਹਨਾਂ ਲੋਕਾਂ ਨਾਲ ਪੋਲੀਟੀਸ਼ੀਅਨ ਨਾਲ ਗੱਲ ਕਰਕੇ। ਸੋ ਜਦੋਂ ਤੁਹਾਨੂੰ ਇਹ ਚੀਜ਼ ਦਾ ਕੋਈ ਪਤਾ ਲੱਗੇ, ਤੁਹਾਨੂੰ ਆਪਣੀ ਹਾਰਡ ਕੋਰ ਲਾਵੀ, ਪੈਸੇ ਦੀ ਸਾਡੇ ਕੋਲ ਕਮੀ ਨਹੀਂ, ਡਾਲਰਾਂ ਦੀ ਕਮੀ ਨਹੀਂ। ਡਾਲਰਾਂ ਦਾ ਅਸੀਂ ਪੰਜਾਬੀ ਅਮਰੀਕਨ ਮੀਂਹ ਪਾ ਸਕਦੇ ਹਾਂ, ਪੈਸੇ ਵੱਲੋਂ ਤਾਂ ਆਪਾਂ ਬਹੁਤ ਹੈਗੇ ਹਾਂ, ਪਰ ਕਈ ਵਾਰ ਐਜੂਕੇਸ਼ਨ ਪੱਖੋਂ ਅਸੀਂ ਕਈ ਵਾਰ ਨਾ ਸਾਨੂੰ ਥੋੜ੍ਹੀ ਜਿਹੀ ਘਾਟ ਪੈ ਜਾਂਦੀ ਆ। ਸੋ ਹੁਣ ਜਦੋਂ ਵੀ ਕੋਈ ਨਵਾਂ ਲਾਅ, ਹੁਣ ਟਰੱਕਿੰਗ ਦੇ ਹੋਰ ਬੜੇ ਹਲੇ ਇੱਥੇ ਐਂਡ ਨਹੀਂ ਹੋਣੀ ਚੀਜ਼, ਹਜੇ ਟਰੱਕਿੰਗ ਦੇ ਜਾਂ ਹੋਰ ਵੀ ਬਹੁਤ ਸਾਰੇ ਲਾਅਸ ਆਉਣੇ ਆ। ਅਗਰ ਤੁਸੀਂ ਉਹ ਲਾਅਸ ਨੂੰ ਪਸੰਦ ਕਰਦੇ ਆ, ਤੁਸੀਂ ਸਪੋਰਟ ਕਰ ਸਕਦੇ ਆ। ਅਗਰ ਲਾਅਸ ਦੇ ਤੁਸੀਂ ਵਿਰੋਧ 'ਚ ਆ, ਤੁਸੀਂ ਉਹਦੇ ਅਗੇਂਸਟ ਲਾਅ ਵੀ ਕਰ ਸਕਦੇ ਆ। ਤੁਹਾਨੂੰ ਚੀਜ਼ ਕਿੱਥੋਂ ਫੜਨੀ ਆ ਆਪਾਂ, ਜਿਹੜਾ ਬੰਦਾ ਉਹ ਬਿੱਲ ਨੂੰ ਸਪਾਂਸਰ ਕਰ ਰਿਹਾ, ਲੈਟਸ ਸੇ ਕੋਈ ਪੋਲੀਟੀਸ਼ੀਅਨ ਕੋਈ ਬਿੱਲ ਲਿਆ ਰਿਹਾ, ਤੁਸੀਂ ਉਹ ਪੋਲੀਟੀਸ਼ੀਅਨ ਤੇ ਆਪਾਂ ਲੌਬਿੰਗ ਕਰਨੀ ਆ। ਤਾਂ ਬਾਕੀ ਫਿਰ ਆਪਾਂ ਪੋਲੀਟੀਸ਼ੀਅਨ ਲੱਭਣੇ ਜਿਹੜੇ ਕਿ ਉਹ ਬਿੱਲ ਦੇ ਖਿਲਾਫ ਵੀ ਹੁੰਦੇ ਆ, ਫਿਰ ਆਪਾਂ ਉਹਨਾਂ ਨੂੰ ਵੀ ਚੱਕਣਾ। ਸੋ ਆਪਾਂ ਨੂੰ ਜਿਹੜੀ ਪੋਲੀਟੀਕਲ ਗੇਮ ਹੈ ਆਪਾਂ ਨੂੰ ਸਿੱਖਣੀ ਪੈਣੀ ਆ। ਸੋ ਲਾਈਕ ਆਈ ਸੈਡ ਕਿ ਇਟਸ ਵੈਰੀ ਡੀਪ, ਪਰ ਐਟ ਦ ਐਂਡ ਆਫ ਦ ਡੇ ਪੋਲੀਟੀਕਲੀ ਇਨਵੋਲਵ ਹੋਵੋ, ਯੂਨਿਟੀ ਰੱਖੋ, ਆਪਣੇ ਹੱਥ ਵਕੀਲਾਂ ਦੀ ਟੀਮ ਰੱਖੋ। ਅਗਰ ਕੋਈ ਪੰਗਾ ਲਵੇ ਤਾਂ ਆਪਣੀ ਟੀਮ ਖੜੀ ਕਰ ਦੋ ਕਿ ਆ ਜਾਵੇ ਟੱਕਰ ਨਾ ਆ ਜਾਓ, ਟੱਕਰਦੇ ਆ, ਕੋਈ ਬੜੀ ਗੱਲ ਨਹੀਂ, ਬਿਕਾਜ਼ ਐਵਰੀਬਡੀ ਗੈਟਸ ਡੇ ਇਨ ਦ ਕੋਰਟ। ਤਾਂ ਬਾਕੀ ਐਜੂਕੇਸ਼ਨ ਆਪਣੀ ਰੱਖੋ, ਤਾਂ ਬਾਕੀ ਪੋਲੀਟੀਕਲ ਇਨਵੋਲਵ। ਭਾਈ ਨੇ ਇੱਕ ਬਹੁਤ ਚੰਗੀ ਗੱਲ, ਮੈਨੂੰ ਬੜੀ ਚੰਗੀ ਗੱਲ ਆ, ਸਾਡੀ ਆਮ ਗੱਲ ਹੁੰਦੀ ਆ, ਜਿਹੜੀ ਤੁਹਾਡੀ ਵੋਟ ਆ, ਯਾਰ ਅਸੀਂ ਕਿਉਂ ਨਹੀਂ ਵੋਟ ਪਾਉਂਦੇ? ਅਸੀਂ ਇੰਨਾ ਟੈਕਸ ਤਾਂ ਪੇ ਕਰੀ ਜਾਂਦੇ ਹਾਂ, ਅਸੀਂ ਇੰਨਾ ਪ੍ਰੋਪਰਟੀ ਟੈਕਸ ਪੇ ਕਰੀ ਜਾਂਦੇ ਹਾਂ, ਅਸੀਂ ਇੰਨਾ ਫਿਊਲ ਟੈਕਸ ਪੇ ਕਰੀ ਜਾਂਦੇ ਹਾਂ, ਵੀ ਕੀਪ ਔਨ ਪੇਇੰਗ। ਪਰ ਜਦੋਂ ਵੋਟ ਤੇ ਆਉਂਦੀ ਆ, ਸਾਡਾ ਲਾਣਾ ਜਿਹੜਾ ਹੈਗਾ ਪੰਜਾਬੀਆਂ ਦਾ ਘਰੋਂ ਨਹੀਂ ਨਿਕਲਦਾ। ਤੁਹਾਡੇ ਘਰ ਦੇ ਵਿੱਚ ਵੋਟਾਂ ਆਈਆਂ ਹੁੰਦੀਆਂ, ਉਹ ਇੰਨੀ ਹਿੰਮਤ ਨਹੀਂ ਸਾਡੀ ਕਿ ਅਸੀਂ ਪੈਨ ਚੱਕ ਕੇ ਉਹਨੂੰ ਖੋਲ ਕੇ ਉਹਨੂੰ ਵੋਟ ਤੱਕ ਪਾ ਦਈਏ। ਸੋ ਯਾਰ ਇਨਵੋਲਵ ਹੋਵੋ, ਕਿਉਂਕਿ ਉਹੀ ਲੋਕ ਦੁਨੀਆ ਤੇ ਰਾਜ ਕਰਦੇ ਆ ਜਿਹੜੇ ਲੋਕੀ ਐਜੂਕੇਟਡ ਹੁੰਦੇ ਆ, ਜਿਹੜੇ ਲੋਕੀ ਫਾਈਨੈਂਸ਼ਲੀ ਫ੍ਰੀ ਹੁੰਦੇ ਆ, ਤਾਂ ਜਿਹੜੇ ਲੋਕੀ ਯੂਨਾਈਟਡ ਹੁੰਦੇ ਆ। ਬਾਕੀ ਪੰਜਾਬੀ ਯੂਐਸਏ ਟੀਮ ਦਾ ਹਰਜੋਤ ਸਿੰਘ ਜੀ, ਰਾਜ ਸਿੰਘ ਜੀ, ਸਾਡੇ ਮੇਰੇ ਮਾਣਯੋਗ ਮੇਰੇ ਫੇਵਰੇਟ ਬਲਵਿੰਦਰ ਕੌਰ ਖਾਲਸਾ ਜੀ, ਮੈਂ ਆਹੀ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਕਮਿਊਨਿਟੀ ਨੂੰ ਆਪਾਂ ਤੁਸੀਂ ਸੁਚੇਤ ਕਰ ਰਹੇ ਆ, ਆਪਣੀ ਕੌਮ ਨੂੰ ਜਗਾ ਰਹੇ ਆ, ਤੁਸੀਂ ਮੁੱਦੇ ਲਿਆ ਰਹੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਐਂਡ ਵੀ ਗਾਟ ਨਥਿੰਗ, ਜਸਟ ਲਵ ਫॉर ਮਾਈ ਟਰੱਕਰਸ। ਬਸ ਇੱਕੋ ਗੱਲ ਕਹਿਣੀ ਆ ਕਿ GT ਰੋਡ ਤੇ ਦੁਹਾਈਆਂ ਪਾਵੇ ਨਹੀਂ ਯਾਰਾਂ ਦਾ ਟਰੱਕ ਵੱਲੀਏ,
ਸਿੱਧਾ 99 ਤੋਂ ਫ੍ਰੀਨੋ ਤੋਂ ਨਿਊਯਾਰਕ ਜਾਂ ਟੈਕਸਸ ਜਾਵੇ ਨਹੀਂ ਯਾਰਾਂ ਦਾ ਟਰੱਕ ਵਲੀਏ। ਲਵ ਯੂ ਟਰੱਕਰਸ, ਲਵ ਯੂ ਥੈਂਕ ਫੈਮਿਲੀ। ਯੂ ਓਕੇ ਜੀ, ਜੀ। ਮਿਹਰਬਾਨੀ, ਧੰਨਵਾਦ ਜੀ, ਧੰਨਵਾਦ। ਸੋ ਸ਼ੁਕਰੀਆ ਹੁਣ ਜੀ। ਕੈਲੀਫੋਰਨੀਆ 'ਚ ਤਾਂ ਬਹੁਤ ਈਜ਼ੀ ਆ, ਜਿਸ ਤਰ੍ਹਾਂ ਗੁਰਦੀਪ ਸ਼ੇਰਗਿੱਲ ਹੁਣੀ ਦੱਸ ਕੇ ਗਏ ਆ। ਕੈਲੀਫੋਰਨੀਆ ਦੇ ਵਿੱਚ ਤਾਂ ਹੁਣ ਵੈਲਟ ਤੁਹਾਡੇ ਘਰਾਂ 'ਚ ਹੀ ਆ ਜਾਂਦਾ ਹੈ ਤੇ ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ ਹੁਣ ਪੰਜਾਬੀ 'ਚ ਆ ਗਿਆ ਹੈ। ਸੋ ਮਹੀਨਾ ਪਹਿਲਾਂ ਹੀ ਆ ਜਾਂਦਾ ਹੈ ਤੇ ਤੁਸੀਂ ਏਦਾਂ ਨਹੀਂ ਵੀ ਇੱਕੋ ਦਿਨ ਬੈਠ ਕੇ ਭਰਨਾ, ਰੋਜ਼ 5-5 10-10 ਮਿੰਟ ਲਾ ਕੇ ਇੱਕ ਚੀਜ਼ ਦੇ ਉੱਤੇ ਤੁਸੀਂ ਟਿਕ ਮਾਰ ਕਰ ਇੱਕ ਸਕਦੇ ਮਹੀਨਾ ਹੋ। ਪਹਿਲਾਂ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਜੀ। ਉਹ ਆ ਜਾਂਦਾ ਐਵਰੀ ਵੀਕ ਕੁਛ ਹਿੱਸਾ ਭਰ ਲਿਆ। ਕਈ ਵਾਰੀ ਛੋਟਾ ਵੀ ਹੁੰਦਾ ਆ। ਜੀ। ਹੁਣ ਨਵੰਬਰ ਦੇ ਵਿੱਚ ਮੇਬੀ ਥੋੜਾ ਲੈਂਥੀ ਵੀ ਹੋਊਗਾ। ਜੀ। ਬਹੁਤ ਸਾਰੀਆਂ ਜਿਹੜੀਆਂ ਲੋਕਲ ਦੇ ਨਾਲ ਫੈਡਰਲ ਲੈਵਲ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਇਲੈਕਸ਼ਨ ਨਾਲ ਚੱਲਦੀਆਂ। ਸੋ ਆਪਣੀ ਇਸ ਪਾਵਰ ਨੂੰ ਜਿਹੜਾ ਉਹ ਸਮਝੋ ਤੇ ਹਰ ਇੱਕ ਜਾਣਾ ਕੋਈ ਨਾ ਕੋਈ ਜਿਹੜਾ ਵੀ ਇੱਥੇ ਹੈਗਾ ਆ ਪੰਜਾਬੀ, ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਸੇ ਨਾ ਕਿਸੇ ਅਜਿਹੇ ਨੂੰ ਤਾਂ ਉਹ ਜਾਣਦਾ ਹੀ ਜਾਣਦਾ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਉਹ ਹੈਗਾ। ਸੋ ਓਬਵੀਅਸਲੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਅਫੈਕਟ ਕਰ ਰਹੀਆਂ ਹੁੰਦੀਆਂ ਆ।